ਜ਼ਿਲ੍ਹਾ ਲਾਇਲਪੁਰ ਦੇ ਇਸ ਪਿੰਡ ਨੂੰ ਆਖਦੇ ਨੇ ਚੱਕ ਨੰਬਰ 79 ਗਾਫ ਬੇ ਸਤਿਆਣੇ ਦੇ ਕੋਲ ਖੁਸ਼ੀਪੁਰ ਰੋਡ ਦੇ ਵਸਦੇ ਇਸ ਪਿੰਡ ਨੂੰ ਲੱਗਦੀ ਏ ਗੁਗੇਰਾ ਬ੍ਰਾਂਚ ਦੀ ਨਹਿਰ। ਉਸ ਤੋਂ ਇਲਾਵਾ ਇਸ ਪਿੰਡ ਨੂੰ ਲੱਗਦੇ ਨੇ ਦੋ ਰਸਤੇ। ਇਸ ਪਿੰਡ ਦੇ ਵਿੱਚ ਖਾਸ ਚੀਜ਼ ਕੀ ਏ, ਇਸ ਪਿੰਡ ਦੇ ਵਿੱਚ ਪ੍ਰਧਾਨਗੀ ਤੇ ਨੰਬਰਦਾਰੀ ਕਿਹਦੀ ਏ, ਇਸ ਪਿੰਡ ਦੀ ਹਿਸਟਰੀ ਕੀ ਏ, ਇਹਨੂੰ ਕੈਸਰਪੁਰ ਕਿਉਂ ਆਖਿਆ ਜਾਂਦਾ ਏ, ਤੁਹਾਨੂੰ ਵਿਖਾਲਣਾ ਹੈ ਅੱਜ ਦੇ ਇਸ ਪ੍ਰੋਗਰਾਮ 'ਚ ਜਿਹਦਾ ਨਾਂ ਹੈ ਲਹਿੰਦੇ ਪੰਜਾਬ ਦੇ ਪਿੰਡ। ਤੁਸੀਂ ਸਾਡੇ ਨਾਲ ਰਹਿਣਾ। ਇਸ ਪਿੰਡ ਦੇ ਵਡਕੇ ਦੱਸਦੇ ਨੇ ਕਿ ਇਸ ਪਿੰਡ ਦੇ ਵਿੱਚ ਪਾਰਟੀਸ਼ਨ ਤੋਂ ਪਹਿਲੇ ਇੱਕ ਗੁਰਦੁਆਰਾ ਮੌਜੂਦ ਸੀ। ਉਸ ਤੋਂ ਇਲਾਵਾ ਪਿੰਡ ਦੇ ਸਾਈਡਾਂ ਦੇ ਦੋ ਛੱਪੜ ਸਨ ਤੇ ਪਿੰਡ ਦੇ ਸੈਂਟਰ ਦੇ ਵਿੱਚ ਇੱਕ ਖੂਹ ਸੀ। ਨਾਜ਼ਰੀਨ, ਸੰਦਲ ਬਾਰ ਜਦੋਂ ਆਬਾਦ ਕੀਤੀ ਗਈ ਹੈ, ਉਸ ਬਾਰ ਦੀ ਆਬਾਦਕਾਰੀ ਦੇ ਵਿੱਚ ਅੰਗਰੇਜ਼ ਸਰਕਾਰ ਨੇ ਇਹੋ ਹੀ ਕੋਸ਼ਿਸ਼ ਕੀਤੀ ਕਿ ਪਿੰਡਾਂ ਦੇ ਨਕਸ਼ੇ ਜਿਹੜੇ ਨੇ ਉਹ ਇੱਕ ਜੈਸੇ ਰਹਿਣ, ਯਾਨੀ ਕਿ ਸੈਂਟਰ 'ਚ ਖੂਹ ਬਣਾਇਆ ਜਾਵੇ ਤੇ ਉਹਦੇ ਆਲੇ ਦੁਆਲੇ ਜਿਹੜਾ ਹੈਗਾ ਉਹ ਪਿੰਡ ਕਾਇਮ ਕੀਤਾ ਜਾਵੇ। ਗੁਰਦੁਆਰੇ ਦੇ ਆਸਾਰ ਜਿਹੜੇ ਨੇ ਜਾਂ ਗੁਰਦੁਆਰੇ ਦੇ ਜਿਹੜੇ ਨਿਸ਼ਾਨ ਨੇ ਉਹ ਖਤਮ ਹੋ ਗਏ ਨੇ ਤੇ ਮਕਾਨ ਦਰ ਮਕਾਨ ਬਣਦਿਆਂ ਹੋਇਆ ਹੁਣ ਗੁਰਦੁਆਰੇ ਦਾ ਕੋਈ ਨਾਮੋ ਨਿਸ਼ਾਨ ਨਹੀਂ ਰਿਹਾ। ਅਲਬੱਤਾ ਪਿੰਡ ਦੇ ਵਿੱਚ ਛੱਪੜ ਜਿਹੜਾ ਹੈ ਉਹ ਉਸੇ ਹਾਲਤ ਦੇ ਵਿੱਚ ਮੌਜੂਦ ਹੈ। ਖੂਹ ਜਿਹੜਾ ਹੈ ਉਹ ਵੀ ਭਰ ਦਿੱਤਾ ਗਿਆ ਹੈ। ਪਿੰਡ ਦੀ ਸ਼ਕਲ ਜਿਹੜੀ ਹੈ ਅਸੀਂ ਤੁਹਾਨੂੰ ਵਿਖਾਲ ਰਹੇ ਹਾਂ। ਜ਼ਿਲ੍ਹਾ ਫੈਸਲਾਬਾਦ ਦੀ ਤਹਿਸੀਲ ਜੜ੍ਹਾਂਵਾਲਾ ਦੇ ਜ਼ਿਆਦਾਤਰ ਪਿੰਡਾਂ ਦੇ ਜਿਹੜੇ ਨਾਮ ਨੇ ਉਹਨਾਂ ਨਾਮ ਦੇ ਪਿੱਛੇ ਪੂਰੀ ਹਿਸਟਰੀ ਹੈ। ਜਿੱਦਾਂ ਸੂਰਜਕੁੰਡ, ਸੁਰਜਨਪੁਰ, ਗਿੱਦੜ ਪਿੰਡੀ ਹੈ, ਮੁਕੰਦਪੁਰ ਹੈ, ਉਸ ਤੋਂ ਬਾਅਦ ਨਾਰਾਇਣਗੜ੍ਹ, ਸਾਈਂ ਦੀ ਖੂਹੀ ਹੈ। ਇਸ ਤਰ੍ਹਾਂ ਮੁxtਲਿਫ ਪਿੰਡਾਂ ਦੇ ਨਾਮ ਦੇ ਪਿੱਛੇ ਪੂਰੀ ਤਾਰੀਖ ਹੈ। ਕਿਸੇ ਇੱਕ ਬੰਦੇ ਦੇ ਨਾਮ ਤੇ ਪੂਰਾ ਪਿੰਡ ਬਣਾਇਆ ਗਿਆ। ਜਿਹੜਾ 79 ਗਾਫਵੇ ਆ, 79 ਗਾਫਵੇ ਨੂੰ ਕੈਸਰਪੁਰ ਕਿਉਂ ਆਖਿਆ ਜਾਂਦਾ ਹੈ? ਖੁਸ਼ੀਪੁਰ ਰੋਡ ਤੇ ਵਸਦੇ ਇਸ ਪਿੰਡ ਦੇ ਨਾਮ ਦੇ ਪਿੱਛੇ ਕੀ ਹਿਸਟਰੀ ਹੈ? ਇੱਥੇ ਦੇ ਹਿਸਟੋਰੀਅਨ ਜਾਂ ਇੱਥੇ ਦੇ ਵਡਕੇ ਜਿਹੜੇ ਆ ਉਹਨਾਂ ਦਾ ਇਹ ਕਹਿਣਾ ਹੈ ਕਿ ਪਾਰਟੀਸ਼ਨ ਤੋਂ ਪਹਿਲੇ ਇਹਦਾ ਨਾਮ ਕੈਸਰਪੁਰ ਸੀ। ਵਜ੍ਹਾ ਕੀ ਸੀ, ਕਿਉਂ ਰੱਖਿਆ ਗਿਆ, ਇਹ ਮਾਲੂਮ ਨਹੀਂ। ਨਾਮ ਮੇਰਾ ਜੀ ਰਸ਼ੀਦ ਅਹਿਮਦ ਆ ਜੀ ਤੇ ਤਕਰੀਬਨ ਅਸੀਂ 60 ਸਾਲ ਤੋਂ ਰਹਿ ਰਹੇ ਹਾਂ। ਇਸ ਪਿੰਡ ਦਾ ਨਾਂ ਜੀ ਕੈਸਰਪੁਰ ਤੇ ਨੰਬਰਾਂ ਦੇ ਹਿਸਾਬ ਨਾਲ ਚੱਕ ਨੰਬਰ 79 ਗਾਫਵੇ ਤੇ ਪਿੰਡ ਦੇ ਚੜ੍ਹਦੇ ਪਾਸੇ 76 ਚੱਕ ਤੇ ਸ਼ਮਾਲ ਦੀ ਤਰਫ ਹੈਗਾ ਵਾ 78, ਮਗਰਬ ਦੀ ਤਰਫ 80 ਆ ਤੇ ਜਨੂਬ ਦੀ ਤਰਫ ਹੈਗਾ 77। ਦੋ ਰਸਤਿਆਂ ਥਾਣੀ ਆ ਸਕਦਾ, ਦਾਖਲ ਹੋ ਸਕਦਾ। ਦੋ ਰਸਤੇ ਆ, ਇੱਕ ਬਰਾਸਤਾ 76, ਇੱਕ ਬਰਾਸਤਾ ਖਾਨੂਨ। ਦੋ ਰਸਤੇ ਆ ਇਸ ਚੱਕ ਨੂੰ ਦਾਖਲ ਹੋਣ ਵਾਸਤੇ। ਇਹ ਤਾਂ ਹੁਣ ਮੁਤਲਕ ਨਹੀਂ ਨਾ ਪਤਾ ਹੈਗਾ ਵੀ ਉਹ ਇਹ ਨਾਂ ਕਿਸੇ ਨੇ ਕਿਉਂ ਇੱਥੇ ਰੱਖਿਆ। ਇਹ ਤਾਂ ਸੰਨ 47 ਤੋਂ ਪਹਿਲੇ ਹੀ ਰੱਖੇ ਇਹ ਨਾਂ ਜੀ। ਇਹ ਤਾਂ ਸਾਡੇ ਹੋਸ਼ ਤੋਂ ਪਹਿਲਾਂ ਦੇ ਨਾਂ ਰੱਖੇ ਆ ਤੇ ਇਹਨਾਂ ਮਸ਼ਹੂਰੀਆਂ ਦਾ ਨਹੀਂ ਪਤਾ ਵੀ ਇਹ ਕਿਉਂ ਰੱਖਿਆ ਗਿਆ ਸੀ। ਸਿਰਫ ਅਸੀਂ ਤਾਂ ਇਹ ਜੇ ਆਏ ਹਾਂ ਦੇਖਿਆ ਵਾ ਪਾਰਟੀਸ਼ਨ ਤੋਂ ਬਾਅਦ ਤੇ ਇਹਦਾ ਨਾਂ ਇਹ ਚੱਕ ਨੰਬਰ 79 ਸੀ, ਕੈਸਰਪੁਰ ਤੇ ਚੱਕ ਨੰਬਰ 79 ਗਾ। ਸਾਡੇ ਜਿਹੜੇ ਬਜ਼ੁਰਗ ਸੀ ਉਹ ਵੀ ਪਾਰਟੀਸ਼ਨ ਤੋਂ ਬਾਅਦ ਹੀ ਆਏ ਨਾ। ਉਹ ਸੁਣਾਉਂਦੇ ਹੁੰਦੇ ਸੀ ਸਾਨੂੰ ਵੀ ਇੱਕ ਗੁਰਦੁਆਰਾ ਸੀ ਇੱਥੇ, ਦੋ ਘਰ ਸ਼ਾਹਾਂ ਦੇ ਸੀਗੇ ਤੇ ਬਾਕੀ ਹਿੰਦੂ ਸੀ 3000 ਘਰ ਤੇ
ਕੋਈ 2 ਕੁ ਘਰ ਹੀ ਸਿੱਖਾਂ ਦੇ ਸੀ, ਇੰਨੀ ਕੀ ਉਦੋਂ ਇਹ ਆਬਾਦੀ ਸੀ। ਚੌਂਕ ਦੇ ਵਿੱਚ ਖੂਹ ਸੀਗਾ, ਇੱਕ ਗੁਰਦੁਆਰਾ ਸੀ, 2 ਛੱਪੜ ਸੀ। ਗੁਰਦੁਆਰੇ ਜੀ ਉੱਥੇ ਜਦੋਂ ਆਪਣੇ ਆਏ ਨਾ ਇੱਥੇ ਜਗ੍ਹਾ ਜਿਹਨਾਂ ਕੋਲ ਘੱਟ ਸੀ ਨਾ, ਉਹਨਾਂ ਨੇ ਫਿਰ ਉਹ ਗੁਰਦੁਆਰੇ ਮੰਨ ਲਏ ਸੀ। ਤੇ ਬਿਜਲੀ ਸਾਡੇ ਬੜੀ ਦੇਰ ਬਾਅਦ ਆਈ ਹੈ ਜੀ ਕਿਤੇ, ਇਹਦਾ ਖਿਆਲ ਆ ਸੰਨ 72-73 ਵਿੱਚ ਤਾਂ ਅਸੀਂ ਉਹ ਬੱਤੀਆਂ ਦੀਵੇ ਬਾਲਦੇ ਰਹੇ ਹਾਂ। ਜਦੋਂ ਲੋਡ ਸ਼ੈਡਿੰਗ ਹੁੰਦੀ ਸੀ, ਕਾਗਜ਼ ਚਾੜਦੇ ਰਹੇ ਹਾਂ, ਸ਼ੀਸ਼ਿਆਂ ਨੂੰ ਚਾੜ ਕੇ ਰਾਤ ਫਿਰ ਉਹਦੇ ਨਾਲ ਗੁਜ਼ਾਰਾ ਕਰਨਾ। ਉਹ ਅਸੀਂ ਦੀਵੇ ਦੂਵੇ ਸੀਗੇ ਜੀ। ਛੱਪੜ 2 ਸੀਗੇ, ਛੱਪੜਾਂ 'ਚ ਨਹਾਉਂਦੇ ਰਹੇ ਹਾਂ ਜੀ, ਪਸ਼ੂ ਨੂੰ ਨਹਾਉਂਦੇ ਰਹੇ ਹਾਂ। ਤੇ ਮੁੜ ਕੇ ਤਾਦਾਦ ਵੱਧਦੀ ਗਈ ਲੋਕਾਂ ਦੀ, ਕੋਈ ਛੱਪੜ ਵਾੜ ਲਿਆ, ਕੋਈ ਗੁਰਦੁਆਰੇ ਕਿਸ਼ਤਾ ਮਾਲ ਕਰ ਲਿਆ, ਕੁਛ ਹੋ ਗਿਆ। ਤੇ ਕੱਚੀ ਮਸਜਿਦ ਸੀਗੀ ਜੀ, ਫਿਰ ਅੱਲਾਹ ਪਾਕ ਨੇ ਸਾਨੂੰ ਪਿੰਡ ਵਾਲਿਆਂ ਨੇ ਹਿੰਮਤ ਦਿੱਤੀ, ਪੱਕੀ ਬਣਾ ਦਿੱਤੀ। ਫਿਰ ਰੱਬ ਨੇ ਹਿੰਮਤ ਦਿੱਤੀ, ਅਸੀਂ ਸ਼ਹੀਦ ਕਰਕੇ ਫਿਰ ਹੋਰ ਬਣਾ ਦਿੱਤੀ। ਇੱਦਾਂ ਕਰਕੇ ਕੰਮ ਤਬਦੀਲ ਹੁੰਦਾ ਰਿਹਾ ਜੀ। ਮਸਲਕ ਇੱਕੋ ਹੀ ਹੈ ਜੀ, ਅਹਿਲੇ ਸੁਨਨਤ ਵਲ ਜਮਾਤ। 1-2 ਘਰ ਸੀਗੇ ਉਹਨਾਂ ਦੇ ਸ਼ੀਆਂ ਦੇ, ਉਹ ਬਸ ਰਹੇ ਆ। ਸਾਡੇ ਸਾਥੀ ਵੀ, ਅਸੀਂ ਉਹਨਾਂ ਦੇ ਸਾਥੀ ਹਾਂ, ਯਾਨੀ ਕਿ ਐਡੀ ਕੋਈ ਮੁਖਾਲਫਤ ਸਾਡੀ ਨਹੀਂ। ਤੇ 2-3 ਘਰ ਸਾਈਆਂ ਦੇ ਕੁਛ ਹੈਗੇ, ਕੁਛ ਚਲੇ ਗਏ। ਇੱਕੋ ਹੀ ਮਸਲਕ ਆ, 2 ਹੀ ਬਰਾਦਰੀਆਂ, ਰਾਜਪੂਤ ਰਾਈ ਬਰਾਦਰੀ, ਤੇ ਥੋੜ੍ਹੇ ਜਿਹੇ ਘਰ ਗੁਜਰਾਂ ਦੇ। ਉਦੋਂ ਵੀ ਇਸੇ ਤਰ੍ਹਾਂ ਨਹਿਰਾਂ ਦੇ ਨਾਲ ਮੋਗਾ ਸੀਗਾ ਸਾਡਾ ਪਿੰਡ ਨੂੰ, ਇਸ ਨੂੰ ਇੱਕ ਮੋਗਾ ਸੀ, ਕਿਉਂਕਿ ਆਬਾਦੀ ਛੋਟੀ ਆ, ਇੱਕ ਮੋਗਾ ਹੀ ਸੀਗਾ। ਤੇ ਜ਼ਿਮੀਂਦਾਰ ਜਿਹੜਾ ਸੀ ਇਹ ਹਲ ਵਗਦੇ ਹੁੰਦੇ ਸੀ, ਖੇਤੀਬਾੜੀ ਹਲਾਂ ਦੇ ਜ਼ਰੀਏ ਅਸੀਂ, ਜ਼ਿਆਦਾ ਟਰੈਕਟਰ ਉਸ ਵੇਲੇ ਕੋਈ ਨਹੀਂ ਸੀ। 2 ਆਬਾਦੀਆਂ ਸਾਡੀ, ਇੱਕ ਔਸਣਾ ਸੀ, ਇੱਕ ਐਸ ਆਬਾਦੀ। ਇੱਕ ਇੱਥੇ ਦਾ 79 ਦਾ ਨੰਬਰਦਾਰ ਆ, ਇੱਕ ਉਸ ਆਬਾਦੀ ਦਾ ਨੰਬਰਦਾਰ ਆ। ਤੇ ਬਾਕੀ ਜਿਹੜਾ ਮੌਜੂਦਾ ਨੰਬਰਦਾਰ ਤਾਂ ਸਾਡੇ ਰਾਣਾ ਮੁਹੰਮਦ ਤਫੈਲ ਗਾਂव ਦਾ ਬੇਟਾ। ਸਾਡੇ ਪਿੰਡ 'ਚ 3 ਬਰਾਦਰੀਆਂ ਵਸ ਰਹੀਆਂ, ਰਾਈ, ਰਾਜਪੂਤ ਤੇ ਗੁੱਜਰ। ਰਾਈਆਂ ਦੀ ਆਬਾਦੀ ਜ਼ਿਆਦਾ, ਕੋਈ ਥੋੜ੍ਹੀ ਜਿਹੀ, ਰਾਜਪੂਤਾਂ ਦੀ ਕੁਛ ਘੱਟ ਹੈ, ਤੇ ਗੁੱਜਰਾਂ ਦੀ ਬਿਲਕੁਲ 1-2 ਘਰ। ਦਰਬਾਰ ਕੋਈ ਨਹੀਂ ਸਾਡੇ ਪਿੰਡ 'ਚ ਹੈਗਾ, ਠੀਕ ਆ ਜੀ। ਇੱਕ ਹੈਗਾ ਆ, ਉਹ ਪਿੰਡੋਂ ਬਾਹਰ ਆ, ਉਹਨੂੰ ਕੋਈ ਬੰਦੇ ਮੰਨਦੇ ਆ ਜੀ, ਕੁਛ ਨਹੀਂ ਮੰਨਦੇ। ਬਲਕਿ ਮੈਂ ਤਾਂ ਸਾਰੇ ਮੰਨਦੇ ਆ, ਅਸਲੀ ਸੈਯਦ ਬਾਦਸ਼ਾਹ ਸੀ, ਉਹਨਾਂ ਮੰਨਦੇ ਆ। ਲੇਕਿਨ ਉੱਥੇ ਆ ਨਹੀਂ, ਕੋਈ ਮੇਲਾ ਵੀ ਨਹੀਂ, ਕੋਈ ਗੱਲ ਨਹੀਂ, ਬਾਤ ਨਹੀਂ। ਉਹਨਾਂ ਨੂੰ ਸਾਈ ਵੀ ਮੰਨਦੇ ਆ, ਗੈਰ ਮੁਸਲਮ ਵੀ। ਹਰ ਬੰਦਾ 4 ਪੌਦੇ ਲਾ ਲੈਂਦਾ ਆਪਣੀ ਪੈਲੀ 'ਚ, ਅਮਰੂਦ ਲਾ ਲਿਆ, ਕਿੰਨੋ ਲਾ ਲਿਆ, ਮਾਲਟਾ ਲਾ ਲਿਆ, ਆਪਣੇ ਲਾ ਲਿਆ, ਤੋੜ ਕੇ ਖਾ ਲਿਆ, ਕਿਸੇ ਦੇ ਨਾ ਗਏ ਤੋੜਨ, ਜਾਂ ਮੁੱਲ ਲੈਣ ਤੋਂ ਬਚੇ। ਸਬਜ਼ੀ 2-2, 4-4 ਮਾਲੇ ਲਾ ਲੈ, ਇਹ ਕੁਛ ਹੀ ਹੈ ਜੀ। ਹੋਰ ਸਬਜ਼ੀ 1-2 ਘਰ ਹੈਗੇ ਜਿਹੜੇ ਏਕੜਾਂ 'ਚ ਲਾਉਂਦੇ ਆ। ज़्यादा नौजवान लड़के और जो बच्चे हैं ਇਹ ज़्यादा क्रिकेट ਤੇ ਵਾਲੀਬਾਲ ज़्यादा ਸ਼ੌਕ ਨਾਲ ਖੇਲਦੇ ਨੇ। ਤੇ ਇਹ 'ਚ ਕਾਫੀ ਅੱਛੇ ਵਾਲੀਬਾਲ ਤੇ ਰਾਣਾ ਨਾਜ਼ਮ ਭਾਈ ਤੇ ਰਾਣਾ ਆदिल ਭਾਈ, ਇਹ ਦੋਨੋਂ अच्छे गेम करते हैं। वेलफेयर में मेरे ज़ुम्मे है जी, खाला जो पक्का है ये 2008 ਚ ਮੈਂ ਬਣਵਾਇਆ ਸੀਗਾ, 6.5 ਮਰਬੇ ਲੰਬਾਈ ਸੀ ਇਹਦੀ ਤਕਰੀਬਨ। ਤੇ ਬਾਕੀ ਵੈਲਫੇਅਰ ਦਾ ਤਾਂ ਨਹੀਂ ਪਤਾ, ਲੇਕਿਨ ਮੈਂ ਅੱਲਾ ਦੇ ਹੁਕਮ ਨਾਲ 11 ਸਾਲ ਤੋਂ ਜਿਹੜੇ ਆ ਬਰਡ ਆ, ਆਪਣਾ ਡੌਗ ਆ, ਕੈਟ ਆ, ਮੁਖਤਲਿਫ ਗਾਉਂ ਜਿੰਨੇ ਵੀ ਨੇ ਨਜ਼ਦੀਕ 5-6 ਗਾਉਂ ਨੇ, ਉਹਨਾਂ ਦੇ ਵਿੱਚ ਇਹਨਾਂ ਦੀ ਖੁਰਾਕ ਜਿਹੜੀ ਆ, ਫੀਡ, ਉਹ ਉਹਨਾਂ ਨੂੰ ਅੱਲਾ ਦੇ ਹੁਕਮ ਨਾਲ ਖਿਲਾਈ ਦੀ ਆ, ਜਿਸ 'ਚ ਆਪਣਾ ਬ੍ਰੈਡ ਆ, ਰੋਟੀ ਹੈ, ਦੁੱਧ ਆ, ਫਿਰ ਉਹਨਾਂ ਨੂੰ ਗੋਸ਼ਤ ਵੀ, ਮੀਟ, ਚਿਕਨ, ਫਿਸ਼ ਵੀ ਜਿਹੜੀ ਇਹਨਾਂ ਨੂੰ ਗ੍ਰਿਲ ਕੀਤੀ ਹੋਈ, ਉਹ ਅਲਹਮਦੁਲਿਲਾ ਇਹਨਾਂ ਨੂੰ ਖਿਲਾਈ ਦੀ ਆ। ਤੇ ਅੱਲਾ ਦੀ ਤੌਫੀਕ ਨਾਲ ਇਹ ਸਿਲਸਿਲਾ 11 ਸਾਲ ਤੋਂ ਚੱਲ ਰਿਹਾ ਹੈ। ਬਾਈ ਕੁੱਲ ਰਕਬਾ ਤਾਂ ਕੁੱਲ ਮੋਗੇ ਦਾ ਹੀ ਆਉਣਾ, ਕੁੱਲ ਮੋਗੇ ਤੇ 30 ਮਰਬੇ ਆ ਜੀ, 29-30 ਮਰਬੇ। ਤੇ ਤਕਰੀਬਨ 90% ਰਕਬੇ ਤੇ ਵਾਹੀ ਹੋ ਰਹੀ ਹੈ। 90-95% ਰਕਬਾ ਜਿਹੜਾ ਨਾ ਉਹ ਇਸਤੇਮਾਲ ਹੋ ਰਿਹਾ। ਵਾਹੀ ਬੀਜੀ ਦਾ ਜੀ ਦੇਖੋ ਜੀ, ਥੋੜ੍ਹੇ ਰਕਬੇ, ਕੋਈ ਸ਼ਹਿਰ ਕੰਮ ਕਰਦਾ, ਰਕਬਾ ਗੁਜ਼ਾਰਾ ਉਹਦਾ ਨਹੀਂ ਕਰਦਾ, ਵਿੱਚੋਂ ਕੋਈ ਸ਼ਹਿਰ ਕਰਨ ਡਿਆ, ਕੋਈ ਰਕਬਾ ਕਰਨ ਡਿਆ। ਕਈਆਂ ਕੋਈ ਰਕਬੇ ਗੁਜ਼ਾਰੇ ਜੋਗੇ ਹੈਗੇ, ਉਹ ਆਪਣਾ ਰਕਬਾ ਹੀ ਵਾਹੀ ਜਾਂਦੇ। ਕਈਆਂ ਕੋ ਗੁਜ਼ਾਰੇ ਜੋਗੇ ਹੈਗੇ, ਉਹ ਆਪਣਾ ਗੁਜ਼ਾਰਾ ਕਰੀ ਜਾਂਦੇ। ਕਈਆਂ ਕੋ ਰਕਬੇ ਥੋੜ੍ਹੇ ਆ,
ਜੀਆਂ ਦੇ ਮੁਤਾਬਕ ਉਹਨਾਂ ਨੂੰ ਬਾਹਰ ਜਾਣਾ ਪੈ ਗਿਆ। ਕੋਈ ਪੜ੍ਹਿਆ ਲਿਖਿਆ ਬਾਹਰ ਮੁਲਾਜ਼ਮਤ ਤੇ ਚਲਾ ਗਿਆ। ਫਸਲ ਜ਼ਿਆਦਾ ਸੀ ਸਭ ਤੇ ਸਾਡੇ ਕਮਾਤ ਕਣਕ। ਸਰਕਾਰੀ ਸਕੂਲ ਜੀ 2 ਸੀਗੇ, ਜਿਹ 'ਚੋਂ ਬੱਚਿਆਂ ਵਾਲਾ ਜਿਹੜਾ ਉਹ ਤਾਂ ਨਾਕਾਮ ਹੋਇਆ, ਤੇ ਬੱਚਿਆਂ ਵਾਲਾ ਹੈਗਾ ਮਿਡਲ ਸਕੂਲ। ਮਸਜਿਦਾਂ 2 ਆ ਜੀ, 2 ਮਸਜਿਦਾਂ, ਤੇ ਤਕਰੀਬਨ 1000 ਕੁ ਬੰਦੇ ਦੀ ਨਫਰੀ ਹੈ ਜਿਹੜੀ ਸਾਡੇ ਆਬਾਦੀ ਦੀ ਹੈ। 10 ਤਾਂ ਕਿੰਨੀ 80 ਖਰੇ ਲਿਖਿਆ ਉੱਥੇ ਯੂਨੀਅਨ ਕੌਂਸਲ ਵਾਲੇ ਨੇ। ਸਾਡੇ ਪਿੰਡ ਦੇ ਵਿੱਚ ਜੀ ਜਿਹੜੇ ਬੰਦੇ ਅੱਲਾਹ ਤਾਲਾ ਨੇ ਜਿਨ੍ਹਾਂ ਨੂੰ ਹਸੀਅਤ ਦਿੱਤੀ ਹੈ ਨਾ, ਉਹ ਸਭ ਅੱਛਾ ਹੀ ਕੰਮ ਕਰਨ ਦਾ ਹੈ। ਉਹ ਕਰਨ ਦਾ ਜਿਹੜਾ ਵੀ ਕਿਸੇ ਦਾ ਮੁਤਲਕਾ ਹੱਥ ਲੱਗਦਾ ਤੇ ਮੇਰਾ ਹੱਥ ਪੈਂਦਾ ਵਾ, ਮੈਂ ਕੰਮ ਕਰਾ ਸਕਦਾ, ਉਹ ਕਰਾ ਲੈਂਦਾ। ਹਾਂਜੀ, ਉਹਨਾਂ ਨੂੰ ਵੀ ਉਹਨਾਂ ਦੀ ਟ੍ਰੀਟਮੈਂਟ ਕਰੀ ਦੀ ਆ, ਟੀਕੇ ਵਗੈਰਾ ਲਗਾਈ ਦੇ ਆ, ਤੇ ਉਹਨਾਂ ਨੂੰ ਮੈਡੀਸਿਨ ਦੇਈ ਦੀਆਂ ਵਾ। ਮੈਂ ਖੁਦ ਵੀ ਇੰਜੈਕਸ਼ਨ ਲਗਵਾ ਲੈਂਦਾ ਵਾ। ਤੇ ਕੋਈ ਕੈਟ ਹੋਵੇ, ਕੋਈ ਜ਼ਿਆਦਾ ਮਸਲਾ ਹੋਏ ਤਾਂ ਉਹਨਾਂ ਨੂੰ ਡਾਕਟਰ ਦੇ ਕੋਲ ਲੈ ਜਾਈਦਾ ਤੇ ਉੱਥੋਂ ਫਿਰ ਕਰਵਾ ਲਈਦਾ। ਬਿੱਲਾ ਸੀ ਛੋਟਾ ਜਿਹਾ ਨਾ, ਉਦੋਂ ਸਰਦੀ ਸੀ ਕਾਫੀ, 11 ਸਾਲ ਪਹਿਲੇ ਤਕਰੀਬਨ ਉਹ ਆ ਰਿਹਾ ਸੀ ਤੇ ਉਹ ਲੰਗੜਾ ਰਿਹਾ ਸੀ ਤੇ ਕਮਜ਼ੋਰ ਵੀ ਕਾਫੀ ਸੀ। ਬਸ ਉਹ ਅੱਲਾਹ ਤਾਲਾ ਨੇ ਜਦੋਂ ਕਿਸੇ ਇਨਸਾਨ ਕੋ ਕੋਈ ਕੰਮ ਲੈਣਾ ਹੋਵੇ ਤੇ ਉਹਨੂੰ ਮੈਂ ਦੇਖਿਆ ਤੇ ਮੈਨੂੰ ਨਾ ਉਹ ਬੜਾ ਮੇਰੇ ਨਾਲ ਦਿਲ ਤੇ ਕਫੀਅਤ ਗੁਜ਼ਰੀ ਫੀਲ ਹੋਇਆ। ਉਹਨੂੰ ਮੈਂ ਉਦੋਂ ਮੇਰੇ ਕੋਲ ਕੇਕ ਸੀਗੇ, ਮੈਂ ਖੁਦ ਵੀ ਨਾਸ਼ਤਾ ਆਪਣਾ ਨਾ ਸੁਬਾਹ ਬੋਤਲ ਪੀਣੀ, ਕੇਕ ਖਾ ਲੈਣੇ। ਮੈਂ ਉਹਨੂੰ ਕੇਕ ਪਾਏ, ਉਹ 4-5 ਦਿਨ ਗੁਜ਼ਰੇ ਤੇ ਉਹ ਨਾ ਜ਼ਿਆਦਾ ਹੋ ਗਏ। ਉਹ ਤੋਂ ਪਹਿਲੇ ਇੱਕ ਕੁੱਤਾ ਸੀ, ਉਹਦੀ ਵਜ੍ਹਾ ਨਾਲ ਬਿੱਲੀਆਂ ਨਹੀਂ ਸੀ ਆਉਂਦੀਆਂ, ਉਹ ਮਰ ਗਿਆ ਤੇ ਫਿਰ ਉਹ ਬਿੱਲੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਫਿਰ ਵੱਧਦੀਆਂ 40-45 ਹੋ ਗਈਆਂ। ਫਿਰ ਇੱਦਾਂ ਹੀ ਪਿੰਡ 'ਚ ਜਿੱਥੇ ਹੋਰ ਵੀ ਕੋਈ ਬਿੱਲੀ ਵਗੈਰਾ ਹੋਣੀ, ਫਿਰ ਉਹ ਕੁੱਤਿਆਂ ਦਾ ਵੀ ਸਿਲਸਿਲਾ ਵੱਧ ਗਿਆ ਕਾਫੀ। ਤੇ ਬਸ ਉਹ ਅੱਲਾਹ ਤਾਲਾ ਨੇ ਕਹਿ ਲਓ ਕਿ ਜਦੋਂ ਦਿਲ 'ਚ ਕਿਸੇ ਦੇ ਕੋਈ ਕੰਮ ਲੈਣਾ ਹੋਵੇ ਉਦੋਂ ਇਹ ਸਾਰਾ ਸਿਲਸਿਲਾ ਸ਼ੁਰੂ ਹੋਇਆ। ਇਹ 4 ਮਰਬੇ ਦਾ ਬਾਗ ਹੈ ਜੀ, ਤੇ ਇਹਦੇ 'ਚ ਕਿੰਨੋ, ਮਾਲਟਾ, ਫਰੂਟਰ, ਅੰਬ, ਅਮਰੂਦ, ਇਹ ਫਲ ਹੈ ਇਹਦੇ ਵਿੱਚ, ਚੀਕੂ। ਸਾਡੀ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਜੀ। 2-3 ਬਰਾਦਰੀਆਂ ਦਾ ਆਪਸ ਵਿੱਚ ਪਿਆਰ ਮੁਹੱਬਤ ਦਾ ਸਲੂਕ ਆ। ਕੋਈ ਸਾਡਾ ਕਿਸੇ ਨਾਲ ਝਗੜਾ ਨਹੀਂ, ਕਿਸੇ ਦਾ ਵੀ ਕਿਸੇ ਨਾਲ ਕੋਈ ਨਹੀਂ ਗਾ। ਐਵੇਂ ਕਹੀਏ ਸਾਡੇ ਕੇਸ ਚੱਲਦੇ ਫਿਰ ਕੋਈ ਨਹੀਂ ਹੈਗਾ। ਅਗਰ ਕੋਈ ਮਾੜਾ ਮੋਟਾ ਹੋਵੇ ਤਾਂ ਉੱਥੇ ਆਪੇ ਬਹਿ ਕੇ ਮੁਕਾਮ ਕੋ ਲਈਦਾ ਆ।